ਸ਼ਰਮਾ ਜੀ ਸੁਣਦੇ ਸਾਂ ਵੀ ਜਿਹੜੀਆਂ ਸਰਕਾਰਾਂ ਹੈ ਇਹਨਾਂ ਦੀ ਅੱਖ ਬੜੀ ਕੈੜੀ ਹੈ, ਹਰੇਕ ਕੰਮ ਤੇ ਸਰਕਾਰ ਦੀ ਅੱਖ ਹੈ, ਬੰਦੇ ਤੇ ਵੀ ਅੱਜ ਕੱਲ੍ਹ ਸਰਕਾਰਾਂ ਏਜੰਸੀਆਂ ਦੀ ਅੱਖ ਹੈ। ਪਰ ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ, ਪੰਜਾਬ ਸਰਕਾਰ ਨੂੰ ਵੀ ਸਾਨੂੰ ਚੂਨਾ ਲੱਗ ਰਿਹਾ, ਉਹ ਵੀ ਕੋਈ ਇਹ ਨਹੀਂਗਾ ਕਿ ਕੋਈ 100 200 ਰੁਪਏ ਦਾ ਜਾਂ 500 ਦਾ ਜਾਂ 1000 ਦਾ। ਪੰਜਾਬ ਸਰਕਾਰ ਨੂੰ ਸਟੈਂਪ ਡਿਊਟੀ ਦੀ ਆੜ ਦੇ ਵਿੱਚ ਚੂਨਾ ਲੱਗ ਰਿਹਾ 400 ਕਰੋੜ ਦਾ, ਬੈਂਕ ਲਾ ਰਹੇ ਨੇ। ਪੂਰਾ ਮਾਮਲਾ ਕੀ ਪ੍ਰਵੀਨ ਪ੍ਰਵੀਨ ਜੀ, ਇਹ ਚੂਨਾ ਪਿਛਲੇ 10 ਸਾਲ ਤੋਂ ਲੱਗ ਰਿਹਾ। ਹੈ? ਜੀ ਜੀ, ਅੱਛਾ। 10 ਸਾਲ ਦਾ ਮਤਲਬ 1.5 ਸਾਲ ਤਾਂ ਇਹਨਾਂ ਦਾ ਲੰਘ ਗਿਆ ਵਿੱਚ, ਬਿਲਕੁਲ। ਤੇ 5 ਸਾਲ ਪਿਛਲੀ ਕੈਪਟਨ ਔਰ ਚੰਨੀ ਸਰਕਾਰ ਦੇ ਵੀ ਲੰਘੇ ਨੇ, ਬਿਲਕੁਲ ਸਹੀ ਹੈ ਨਾ। ਤੇ ਇਹਦਾ ਮਤਲਬ ਜੇਕਰ ਇਹ ਹੈ ਤਾਂ ਤੁਸੀਂ ਇਹ ਹਿਸਾਬ ਲਾਓ ਕਿ 3.5 ਸਾਲ ਫਿਰ ਬਾਦਲਾਂ ਦੇ ਵੀ ਲੰਘੇ ਨੇ। ਜੀ ਜੀ, ਤਾਂ ਇਹ 10 ਸਾਲ ਬਣਦੇ ਆ। ਤੇ ਅਸਲ 'ਚ ਪਰ ਇਹ ਹੈ ਕਿ ਹੁਣ ਜਿਹੜੀ ਸਰਕਾਰ ਹੈ ਉਸੇ ਕੋਲ ਸਵਾਲ ਉੱਠਣਗੇ। ਬਿਲਕੁਲ। ਪਹਿਲਿਆਂ ਨਹੀਂ ਹੋ ਸਕਦਾ ਇਹਦੇ ਵਿੱਚੋਂ ਕੋਈ ਹਿੱਸਾ ਪੱਤੀ ਵੀ ਖਾਦਾ ਹੋਵੇ, ਉਹਦੀ ਵੀ ਜਾਂਚ ਹੋਣੀ ਚਾਹੀਦੀ ਆ। ਮਤਲਬ ਇੱਕ ਪ੍ਰਾਈਵੇਟ ਬੰਦਾ, ਕੋਈ ਪ੍ਰਾਈਵੇਟ ਫਰਮ ਹੈ ਨਾ, ਕੋਈ ਇੰਡਸਟਰੀ, ਕੋਈ ਸੰਗਠਨ ਹੈ, ਕੋਈ ਇਹੋ ਜਿਹਾ ਮਤਲਬ 2 ਨੰਬਰ ਦਾ ਕੰਮ ਕਰਨ ਵਾਲਾ, 1 ਨੰਬਰ ਦਾ ਕੰਮ ਕਰਨ ਵਾਲਾ ਬੰਦਾ ਧੋਖਾਧੜੀ ਕਰੇ ਤਾਂ ਸਮਝ ਆਵੇ। ਪ੍ਰਵੀਨ ਜੀ, ਬੈਂਕ ਅਦਾਰੇ ਜਿਹੜੇ ਮਤਲਬ ਕਿ ਪੂਰੇ ਕਹਿੰਦੇ ਨਿਯਮਾਵਲੀ ਦੇ ਹਿਸਾਬ ਨਾਲ ਚੱਲਦੇ ਆ ਸੀ, ਉਹ ਬੈਂਕ ਪੰਜਾਬ ਦੇ ਖਜ਼ਾਨੇ ਨੂੰ 100 200 300 ਨਹੀਂ 400 ਕਰੋੜ ਦਾ ਸਾਲਾਨਾ ਚੂਨਾ ਲਾ ਜਾਣ। ਸਾਲਾਨਾ 400 ਕਰੋੜ ਦਾ ਹਰ ਸਾਲ ਚੂਨਾ ਲੱਗ ਰਿਹਾ ਪਿਛਲੇ 10 ਸਾਲਾਂ ਤੋਂ। ਜੀ, ਇਹ ਰਾਸ਼ੀ ਵੱਧ ਗਈ ਹੋਣੀ, ਐਵਰੇਜ ਤਾਂ ਉਨੀ ਕੁ ਰੱਖੀ ਹੋਣੀ ਨਾ ਕਿ ਹਾਂ ਇੰਨੀਆਂ ਗੱਡੀਆਂ ਉਸ ਸਾਲ ਸੀ, ਇੰਨੀਆਂ ਇਸ ਸਾਲ ਸੀ, ਉਸ ਹਿਸਾਬ ਨਾਲ। ਇਹ ਜਿਹੜੀਆਂ ਗੱਡੀਆਂ ਦੇ ਲੋਨ ਹੁੰਦੇ ਆ ਨਾ, ਜੀ ਜੀ, ਉਹਦੇ ਵਿੱਚ ਖੇਡ ਹੁੰਦੀ ਆ ਸਟੈਂਪ ਡਿਊਟੀ ਦੀ। ਠੀਕ ਹੈ ਜੀ। ਤੇ ਮੌਜੂਦਾ ਸਰਕਾਰ ਕਹਿੰਦੀ ਜੀ ਅਸੀਂ 40 ਕਰੋੜ ਰੁਪਇਆ ਬਚਾ ਲਿਆ ਜੀ, ਹੁਣ ਅਸੀਂ ਸਟੈਂਪ ਪੇਪਰ ਛਪਾਉਣੇ ਨਹੀਂ ਪੈਂਦੇ, ਈ ਪੇਪਰ ਰਾਹੀਂ ਹੁੰਦੀ ਆ। ਸੋ ਭਾਈ 40 ਕਰੋੜ ਤਾਂ ਚੱਲ ਠੀਕ ਹੈ, ਧੰਨਵਾਦ ਆ, 400 ਕਰੋੜ ਵੀ ਬਚਾਓ ਨਾ। ਬਿਲਕੁਲ ਸਹੀ। ਸਟੰਪ ਡਿਊਟੀ ਜਿਹੜਾ ਇੱਕ ਇਹ ਸਿਸਟਮ ਹੈ, ਕਹਿੰਦੇ ਐਮਬਰੋਸਿੰਗ ਹੈ ਨਾ, ਇਹਦੇ ਰਾਹੀਂ ਪੰਜਾਬ ਸਰਕਾਰ ਨੂੰ ਸਾਲਾਨਾ 400 ਕਰੋੜ ਦਾ ਚੂਨਾ ਲੱਗਦਾ ਹੈ। ਕੋਈ ਟਰਮ ਹੈ ਇਹਨਾਂ ਦੀ ਜੀ ਕਿ ਜਦੋਂ ਬੰਦਾ ਕੋਈ ਵੀ 2 ਵੀਲਰ 4 ਵੀਲਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਕਾਰ ਲੈਣਾ ਹੈ, ਉਹਦੇ ਲਈ ਜਦੋਂ ਲੋਨ ਕਰਾਉਂਦਾ ਹੈ ਤਾਂ ਲੋਨ ਦੇ ਸਮੇਂ ਸਰਕਾਰ ਨੇ 100 ਰੁਪਏ ਦਾ ਮਤਲਬ ਦੇਣੀ ਹੁੰਦੀ ਹੈ ਰਾਸ਼ੀ, ਸਰਕਾਰ ਨੂੰ ਜਾਣੀ ਹੁੰਦੀ ਹੈ ਰਾਸ਼ੀ, ਉਹ ਲੋਨ ਦੇ ਵਿੱਚੋਂ ਸਟੈਂਪ ਡਿਊਟੀ ਦੇ ਰੂਪ ਚ। ਉਹ 1100 ਦੇ ਰੁਪਏ ਦੇ ਹਿਸਾਬ ਨਾਲ ਮਤਲਬ ਕਿ ਇਹ 11 ਕਰੋੜ ਰੁਪਈਆ ਪੰਜਾਬ ਦਾ ਹਰ ਮਹੀਨੇ ਬਣਦਾ। ਤੇ ਕਹਿੰਦੇ ਜੀ 1 ਲੱਖ ਦੇ ਕਰੀਬ ਗੱਡੀਆਂ ਦਾ ਲੋਨ ਹੁੰਦਾ ਹਰ ਮਹੀਨੇ। ਠੀਕ ਹੈ ਜੀ। ਤੇ ਉਹਦੇ ਵਿੱਚੋਂ ਕਹਿੰਦੇ ਜੀ 11 ਕਰੋੜ ਰੁਪਈਆ ਬਣ ਜਾਂਦਾ ਤੇ ਸਾਲਾਨਾ 130 ਕਰੋੜ ਰੁਪਈਆ ਬਣਦਾ। ਤੇ ਚੰਡੀਗੜ੍ਹ ਦੇ ਵਿੱਚੋਂ ਵੀ ਗੱਡੀਆਂ ਪਾਸ ਹੁੰਦੀਆਂ ਨੇ, ਤੇ ਉਹ ਚਾਹੇ ਉਹ ਪੰਜਾਬ ਦੇ ਹਵਾਲੇ ਨਾਲ ਗੱਲ ਕਰਨੀ, ਚਾਹੇ ਪੰਜਾਬ ਦੀ ਰਾਜਧਾਨੀ ਦੇ ਹਵਾਲੇ ਨਾਲ ਗੱਲ ਕਰਨੀ, ਜਿਹੜੀਆਂ ਗੱਡੀਆਂ ਇੱਥੋਂ ਵੀ ਲੋਨ ਕਰਾਉਂਦੀਆਂ ਨੇ ਪੰਜਾਬ ਵਾਲੀਆਂ, ਉਹ ਗਿਣਤੀ ਕਹਿੰਦੇ ਜੀ ਹਰ ਮਹੀਨੇ 4 ਲੱਖ ਦੀ ਬਣ ਜਾਂਦੀ ਹੈ ਕੁੱਲ ਗੱਡੀਆਂ ਦੀ। ਠੀਕ ਹੈ ਜੀ। 4 ਲੱਖ ਗੱਡੀਆਂ ਦੇ ਹਿਸਾਬ ਨਾਲ ਇਹ ਕਹਿੰਦੇ ਜੀ ਸਿੱਧਾ 33 ਕਰੋੜ ਰੁਪਈਆ ਹਰ ਮਹੀਨੇ ਦਾ ਹੋ ਗਿਆ, ਤੇ ਸਾਲ ਦਾ 400 ਕਰੋੜ ਦੇ ਕਰੀਬ ਜਾਂਦਾ। ਤੇ ਸਰਕਾਰ ਇਹਨੂੰ, ਇਹ ਚੋਰੀ ਨੂੰ ਰੋਕ ਨਹੀਂ ਪਾ ਰਹੀ। ਤੇ ਇੱਥੇ ਸਭ ਤੋਂ ਵੱਡਾ ਖੇਡ ਹੁੰਦਾ, ਕਹਿੰਦੇ ਜੀ ਇਹ 1885 ਐਕਟ ਦੇ ਤਹਿਤ ਸਟੈਂਪ ਡਿਊਟੀ ਲਾਈ ਜਾ ਰਹੀ ਆ, ਪਰ ਸਰਕਾਰੀ ਖਜ਼ਾਨੇ ਨੂੰ ਇਹਦਾ ਸਿੱਧਾ ਚੂਨਾ ਲੱਗਦਾ, ਉਹ ਇਹਦੇ ਵਿੱਚ ਜਮਾ ਹੀ ਨਹੀਂ ਕਰਾਉਂਦੇ। 1100 ਰੁਪਏ ਦੀ ਫੀਸ ਫਿਕਸ ਹੈ, ਉਹ ਅਦਾ ਕਰਨ ਦੀ ਬਜਾਏ ਖੇਡ ਰਚਦੇ ਨੇ 100 ਜਾਂ 200 ਰੁਪਏ ਦਾ ਦਿਖਾ ਕੇ ਆਨਲਾਈਨ ਪਾ ਕੇ ਤੇ ਓਕੇ ਹੋ ਜਾਂਦੀ ਆ। ਇਹਦਾ ਮਤਲਬ ਇਹ ਸਟੈਂਪ ਪੇਪਰ ਕਿਉਂ ਨਹੀਂ ਖਰੀਦੇ ਜਾਂਦੇ, ਹੈ ਨਾ, ਕਿਉਂ ਟਿਕਟ ਲਾ ਕੇ ਖੇਡ ਚਲਾ ਲਈ ਜਾਂਦੀ ਹੈ? ਕੌਣ ਇਹਦੇ ਵਿੱਚ ਲੀਕੇਜ ਦਾ ਪਹਿਲੂ ਰੱਖਿਆ, ਕਿਹਨੇ ਫਾਰਮੂਲਾ ਸੁਝਾਇਆ, ਕੌਣ ਬੈਂਕਾਂ ਨਾਲ ਪ੍ਰਸ਼ਾਸਨਿਕ ਅਧਿਕਾਰੀ ਮਿਲਿਆ, ਕੋਈ ਸੈਕਟਰੀ ਸਕੱਤਰ ਮਿਲਿਆ, ਵਿੱਤ ਵਿਭਾਗ ਮਿਲਿਆ, ਕੌਣ ਮਿਲਿਆ, ਅਧਿਕਾਰੀ ਤੋਂ ਅਧਿਕਾਰੀ, ਸਰਕਾਰ ਤੋਂ ਸਰਕਾਰ, ਕੌਣ ਇਹ ਚੈਨ ਨੂੰ ਚਲਾ ਰਿਹਾ ਕਿ ਸਰਕਾਰਾਂ ਬਦਲਦੀਆਂ ਰਹੀਆਂ, ਧੰਦਾ ਨਹੀਂ ਰੁਕਿਆ। ਤੋ ਇਸ ਲਈ ਇਹ 400 ਕਰੋੜ ਰੋਕਣ ਦੇ ਲਈ ਕੀ ਮਾਨ ਸਰਕਾਰ ਕੋਈ ਕਦਮ ਚੁੱਕੇਗੀ ਜਾਂ ਇਹ ਚੁੱਪ ਕਰਕੇ ਖੇਡ ਚੱਲਦੀ ਰਹੇਗੀ? ਪੰਜਾਬ ਦੇ ਖਜ਼ਾਨੇ ਨੂੰ ਸਿੱਧਾ 400 ਕਰੋੜ ਦਾ ਚੂਨਾ ਲੱਗਦਾ ਰਹੇਗਾ ਤੇ ਸਰਕਾਰਾਂ ਚੁੱਪ ਨੇ। ਤੇ ਚੁੱਪ ਦੇ ਕੀ ਮਾਇਨੇ ਕੱਢੀਏ? ਬਾਦਲਾਂ ਤੋਂ ਲੈ ਕੇ ਕੈਪਟਨ, ਕੈਪਟਨ ਤੋਂ ਲੈ ਕੇ ਚੰਨੀ, ਤੇ ਚੰਨੀ ਤੋਂ ਲੈ ਕੇ ਮਾਨ ਸਰਕਾਰ। ਚੁੱਪੀ ਦਾ ਕਾਰਨ ਕੀ ਆ? ਇਹਦਾ ਜਵਾਬ ਮੰਗਦਾ ਪੰਜਾਬ। ਜੀ ਜੀ, ਬਿਲਕੁਲ ਸਹੀ ਹੈ।